ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਜਗਮੋਹਨ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ 22 ਜੂਨ ਦਿਨ ਬੁੱਧਵਾਰ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਅਪਡੇਟ ਅਮਰੀਕਾ, ਜਿਸ ਦੇ ਵਿੱਚ ਤੁਹਾਨੂੰ ਵਰਲਡ ਦੀਆਂ ਨਿਊਜ਼, ਅਮਰੀਕਾ ਦੀਆਂ ਨਿਊਜ਼, ਮੌਸਮ ਦੇ ਬਾਰੇ ਜਾਣਕਾਰੀ, ਇਕੋਨਮੀ ਦੀ ਜਾਣਕਾਰੀ, ਵੱਖ-ਵੱਖ ਕੰਟਰੀ ਦੇ ਹਿਸਾਬ ਨਾਲ ਕਰੰਸੀ ਐਕਸਚੇਂਜ ਰੇਟ ਅਤੇ ਸੋਨੇ ਅਤੇ ਚਾਂਦੀ ਦੇ ਭਾਅ ਦੱਸਾਂਗੇ। ਖਬਰਾਂ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਅਸੀਂ ਧੰਨਵਾਦ ਕਰਦੇ ਹਾਂ ਆਪਣੇ ਸਪਾਂਸਰਜ਼ ਦਾ, ਜਿਨ੍ਹਾਂ ਨੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਹਿੱਸਾ ਪਾ ਕੇ ਇਸ ਨੂੰ ਅੱਗੇ ਵਧਾਇਆ ਅਤੇ ਤੁਹਾਡੇ ਤੱਕ ਪਹੁੰਚਾਇਆ। ਅੱਜ ਦੀਆਂ ਖਬਰਾਂ ਦੇ ਸਪਾਂਸਰਜ਼ ਹਨ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਸੈਨ ਹੋਜ਼ੇ ਤੋਂ, ਜੋ ਕਿ ਹਰ ਪ੍ਰਕਾਰ ਦੀ ਇੰਸ਼ੋਰੈਂਸ ਕਰਦੇ ਹਨ ਅਤੇ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੀ ਜਾਣਕਾਰੀ ਦੇ ਲਈ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ 408-272-2500 ਤੇ। ਇਸ ਦੇ ਨਾਲ ਸੰਤੋਖ ਸਿੰਘ ਬਾਸੀ, ਪਰਮਜੀਤ ਕੌਰ ਜੀ ਬਾਸੀ ਫਰੀਮੌਂਟ ਤੋਂ, ਮਨਜੀਤ ਸਿੰਘ ਨਰਿੰਦਰ ਕੌਰ ਕਲਾਰ ਜੀ ਕਲੋਵਿਸ ਤੋਂ ਅਤੇ ਗਿਆਨ ਸਿੰਘ ਨਾਗਰਾ ਜੀ ਸੈਨ ਹੋਜ਼ੇ ਤੋਂ। ਜੇਕਰ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਜਾਂ ਪੰਜਾਬੀ ਰੇਡੀਓ USA ਦੇ ਕਿਸੇ ਵੀ ਹੋਰ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕਾਲ ਕਰ ਸਕਦੇ ਹੋ 408-722-7698 ਤੇ, ਜਾਂ ਫਿਰ ਸਾਨੂੰ ਈਮੇਲ ਕਰ ਸਕਦੇ ਹੋ ਸਾਡੇ ਈਮੇਲ ਐਡਰੈਸ info@punjabiradiousa.com ਤੇ। ਹੁਣ ਵਧਦੇ ਹਾਂ ਜੀ ਅੱਜ ਦੀ ਪਹਿਲੀ ਖਬਰ ਵੱਲ। ਬ੍ਰਿਟੇਨ ਦੇ ਵਿੱਚ ਇੱਕ ਇਤਿਹਾਸਿਕ ਫੈਸਲਾ ਕੱਲ੍ਹ ਹੋਣ ਜਾ ਰਿਹਾ ਹੈ, ਜਿਸ ਦੇ ਵਿੱਚ ਇੱਕ ਰੈਫਰੈਂਡਮ ਦੇ ਲਈ ਵੋਟਿੰਗ ਹੋਣੀ ਹੈ ਕਿ ਬ੍ਰਿਟੇਨ ਯੂਰਪ ਦਾ ਹਿੱਸਾ ਬਣ ਕੇ ਰਹੇਗਾ ਜਾਂ ਫਿਰ ਯੂਰਪੀਅਨ ਯੂਨੀਅਨ ਤੋਂ ਉਹ ਬਾਹਰ ਹੋ ਜਾਏਗਾ। ਇਸ ਸਮੇਂ ਪੂਰੇ ਸੰਸਾਰ ਦੀਆਂ ਨਜ਼ਰਾਂ ਹੁਣ ਬ੍ਰਿਟੇਨ ਦੇ ਉੱਤੇ ਟਿਕੀਆਂ ਹੋਈਆਂ ਹਨ ਕਿ ਉਹ ਕੱਲ੍ਹ ਕੀ ਫੈਸਲਾ ਕਰਦਾ ਹੈ। ਬ੍ਰਿਟੇਨ ਦੇ ਪ੍ਰਧਾਨ ਮੰਤਰੀ ਡੇਵਿਡ ਕੈਮਰਨ ਇਸ ਗੱਲ ਦੇ ਹੱਕ ਵਿੱਚ ਹਨ ਕਿ ਬ੍ਰਿਟੇਨ ਨੂੰ ਯੂਰਪੀਅਨ ਯੂਨੀਅਨ ਦੇ ਵਿੱਚ ਰੱਖਿਆ ਜਾਵੇ। ਉਹਨਾਂ ਨੇ ਆਪਣੇ ਕੈਂਪੇਨ ਦਾ ਪੂਰਾ ਜ਼ੋਰ ਇਸ ਪਾਸੇ ਲਾਇਆ ਸੀ। ਉੱਧਰ ਹੀ ਉਹਨਾਂ ਦੇ ਵਿਰੋਧੀ ਪੂਰੇ ਜ਼ੋਰਾਂ ਸ਼ੋਰਾਂ ਨਾਲ ਇਹ ਕੈਂਪੇਨ ਚਲਾ ਰਹੇ ਹਨ ਕਿ ਬ੍ਰਿਟੇਨ ਨੂੰ ਯੂਰਪੀਅਨ ਯੂਨੀਅਨ ਤੋਂ ਬਾਹਰ ਕੱਢ ਦਿੱਤਾ ਜਾਵੇ। ਕਈ ਵੱਡੇ ਇਨਵੈਸਟਰਜ਼ ਅਤੇ ਫਾਈਨੈਂਸ਼ੀਅਲ ਕੰਪਨੀਆਂ ਬ੍ਰਿਟੇਨ ਦੇ ਇਸ ਰਿਜ਼ਲਟ ਦੇ ਉੱਤੇ ਨਜ਼ਰ ਟਿਕਾ ਕੇ ਬੈਠੀਆਂ ਹਨ, ਕਿਉਂਕਿ ਮੰਨਿਆ ਜਾ ਰਿਹਾ ਹੈ ਕਿ ਲੰਡਨ, ਜੋ ਕਿ ਵਰਲਡ ਲੈਵਲ ਦਾ ਬਿਜ਼ਨਸ ਪੁਆਇੰਟ ਹੈ, ਕੱਲ੍ਹ ਜੇਕਰ ਬ੍ਰਿਟੇਨ ਯੂਰਪੀਅਨ ਯੂਨੀਅਨ ਤੋਂ ਬਾਹਰ ਰਹਿਣ ਦਾ ਫੈਸਲਾ ਕਰਦਾ ਹੈ ਤਾਂ ਇਸ ਦਾ ਮਾਰਕੀਟ ਦੇ ਉੱਤੇ ਬਹੁਤ ਜ਼ਿਆਦਾ ਅਸਰ ਹੋਣ ਵਾਲਾ ਹੈ ਅਤੇ ਇਹ ਅਸਰ ਸਿਰਫ ਯੂਰਪ ਅਤੇ ਬ੍ਰਿਟੇਨ ਦੀ ਮਾਰਕੀਟ ਤੇ ਨਹੀਂ ਬਲਕਿ ਪੂਰੇ ਵਰਲਡ ਲੈਵਲ ਤੇ ਉੱਤੇ ਦੇਖਣ ਨੂੰ ਮਿਲੇਗਾ। ਇਸ ਰੈਫਰੈਂਡਮ ਦੇ ਲਈ ਪੋਲਿੰਗ 382 ਲੋਕਲ ਕਾਊਂਟਿੰਗ ਏਰੀਆ ਦੇ ਵਿੱਚ ਹੋਵੇਗੀ, ਜੋ ਕਿ GMT ਟਾਈਮਲਾਈਨ ਦੇ ਅਕੋਰਡਿੰਗ ਸਵੇਰੇ 6 ਵਜੇ ਸਟਾਰਟ ਹੋ ਕੇ ਰਾਤ ਨੂੰ 9 ਵਜੇ ਤੱਕ ਹੋਵੇਗੀ ਅਤੇ ਇਸ ਦਾ ਰਿਜ਼ਲਟ 24 ਤਰੀਕ ਸਵੇਰੇ 3 ਵਜੇ ਤੱਕ ਆਉਣ ਦੀ ਉਮੀਦ ਕੀਤੀ ਜਾ ਰਹੀ ਹੈ। ਪੋਲਿੰਗ ਸਰਵੇ ਦੇ ਵਿੱਚ ਮੁਕਾਬਲਾ ਪੂਰਾ ਫਸਵਾਂ ਮੰਨਿਆ ਜਾ ਰਿਹਾ ਹੈ ਅਤੇ ਕਿਸੇ ਵੀ ਪੋਲਿੰਗ ਸਰਵੇ ਦੇ ਵਿੱਚ ਇਹ ਸਾਫ਼ ਨਹੀਂ ਹੋ ਰਿਹਾ ਕਿ ਇਸ ਰੈਫਰੈਂਡਮ ਦੇ ਵਿੱਚ ਕਿਸ ਪਾਸੇ ਨੂੰ ਵੋਟਿੰਗ ਹੋਵੇਗੀ। ਰਾਸ਼ਟਰਪਤੀ ਬਰਾਕ ਓਬਾਮਾ ਆਪਣੇ ਬ੍ਰਿਟੇਨ ਦੇ ਦੌਰੇ ਦੇ ਉੱਤੇ ਬ੍ਰਿਟੇਨ ਦੇ ਲੋਕਾਂ ਨੂੰ ਯੂਰਪੀਅਨ ਯੂਨੀਅਨ ਦਾ ਹਿੱਸਾ ਬਣੇ ਰਹਿਣ ਦੀ ਸਲਾਹ ਦੇ ਕੇ ਆਏ ਸਨ। ਚਾਈਨੀਜ਼ ਲੀਡਰ ਜਿਨਪਿੰਗ ਨੇ ਵੀ ਬ੍ਰਿਟੇਨ ਦੇ ਲੋਕਾਂ ਨੂੰ ਯੂਰਪੀਅਨ ਯੂਨੀਅਨ ਦਾ ਹਿੱਸਾ ਬਣੇ ਰਹਿਣ ਦੀ ਸਲਾਹ ਦਿੱਤੀ ਹੈ। ਇੰਟਰਨੈਟ ਦੇ ਉੱਤੇ ਤੁਸੀਂ ਕੀ ਸਰਚ ਕਰ ਰਹੇ ਹੋ ਅਤੇ ਕਿਸੇ ਵੀ ਯੂਜ਼ਰ ਦੀ ਪੂਰੀ ਬਰਾਊਜ਼ਿੰਗ ਹਿਸਟਰੀ ਐਕਸੈਸ ਕਰਨ ਦੇ ਲਈ FBI ਨੇ ਸੈਨੇਟ ਦੇ ਵਿੱਚ ਇੱਕ ਅਮੈਂਡਮੈਂਟ ਪੇਸ਼ ਕੀਤੀ ਸੀ, ਜਿਸ ਦੇ ਤਹਿਤ ਉਹਨਾਂ ਨੂੰ ਕਿਸੇ ਵੀ ਵਿਅਕਤੀ ਦੀ ਬਰਾਊਜ਼ਿੰਗ ਹਿਸਟਰੀ ਜਾਂ ਫਿਰ ਉਸਦੇ ਈਮੇਲ ਅਤੇ ਮੋਬਾਈਲ ਰੈਕਡ ਚੈੱਕ ਕਰਨ ਦੇ ਲਈ ਕਿਸੇ ਪ੍ਰਕਾਰ ਦੇ ਵਾਰੰਟ ਦੀ ਲੋੜ ਨਹੀਂ ਹੋਵੇਗੀ। ਪਰ ਸੈਨੇਟ ਦੇ ਵਿੱਚ ਇਹ ਅਮੈਂਡਮੈਂਟ ਡਿਫੀਟ ਹੋ ਗਈ। ਇਸ ਨੂੰ ਲਾਅ ਬਣਨ ਦੇ ਲਈ 60 ਵੋਟਾਂ ਦੀ ਜ਼ਰੂਰਤ ਸੀ, ਪਰ ਕੁੱਲ 59 ਵੋਟਾਂ ਇਸ ਦੇ ਹੱਕ ਦੇ ਵਿੱਚ ਪਈਆਂ। ਮੈਜੋਰਟੀ ਲੀਡਰ ਮੈਕਡੋਨਲਡ ਨੇ ਐਂਡ ਮੂਵਮੈਂਟ ਦੇ ਉੱਤੇ ਆਪਣਾ ਮਤ ਬਦਲ ਲਿਆ। ਉਹਨਾਂ ਨੇ ਦੁਬਾਰਾ ਇਸ ਮੋਸ਼ਨ ਨੂੰ ਰੀਕਨਸੀਡਰ ਕਰਕੇ ਪੇਸ਼ ਕਰਨ ਦੀ ਮੰਗ ਕੀਤੀ ਹੈ। ਇਹ ਅਮੈਂਡਮੈਂਟ ਸੈਨੇਟਰ ਜੌਨ ਮੈਕਕੇਨ ਨੇ ਸੈਨੇਟ ਦੇ ਵਿੱਚ ਪੇਸ਼ ਕੀਤੀ ਸੀ ਅਤੇ ਉਹਨਾਂ ਨੇ ਤਰਕ ਦਿੱਤਾ ਸੀ ਕਿ ਜੇਕਰ FBI ਕਿਸੇ ਦੀ ਵੀ ਇੰਟਰਨੈਟ ਹਿਸਟਰੀ, ਬਰਾਊਜ਼ਿੰਗ ਹਿਸਟਰੀ, ਈਮੇਲ ਅਤੇ ਮੋਬਾਈਲ ਕਾਲਸ ਦੇ ਰੈਕਡ ਨੂੰ ਐਕਸੈਸ ਕਰ ਸਕੇ ਤਾਂ ਉਮਰਮਤੀਨ ਵਰਗੇ ਵਿਅਕਤੀਆਂ ਨੂੰ ਕਿਸੇ ਵੀ ਘਟਨਾ ਨੂੰ ਅੰਜਾਮ ਦੇਣ ਤੋਂ ਪਹਿਲਾਂ ਹੀ ਕਾਮਯਾਬੀ ਮਿਲ ਸਕਦੀ ਹੈ। ਉਹਨਾਂ ਨੇ ਦੱਸਿਆ ਕਿ ਜੇਕਰ ਇਸ ਤਰ੍ਹਾਂ ਦਾ ਕੋਈ ਕਾਨੂੰਨ ਹੁੰਦਾ ਤਾਂ ਸ਼ਾਇਦ FBI ਉਹ 49 ਲੋਕਾਂ ਦੀ ਜਾਨ ਬਚਾ ਸਕਦੀ ਸੀ। ਜੇਕਰ ਇਹ ਲਾਅ ਪਾਸ ਹੋ ਜਾਂਦਾ ਹੈ ਤਾਂ FBI ਦੇ ਕੋਲ ਕਿਸੇ ਵੀ ਵਿਅਕਤੀ ਦੀ ਸਾਰੀਆਂ ਡਿਟੇਲਸ ਆ ਜਾਣੀਆਂ ਕਿ ਉਹ ਕਿਸ ਵਕਤ ਕਿਸ ਜਗ੍ਹਾ ਤੋਂ ਆਨਲਾਈਨ ਹੋਇਆ ਸੀ, ਕਿੰਨੇ ਟਾਈਮ ਤੱਕ ਉਹ ਆਨਲਾਈਨ ਰਿਹਾ ਅਤੇ ਉਸਨੇ ਕੀ ਕੁਝ ਇੰਟਰਨੈਟ ਦੇ ਉੱਤੇ ਸਰਫ ਕੀਤਾ। ਜਿੱਥੇ ਕਿ ਓਬਾਮਾ ਪ੍ਰਸ਼ਾਸਨ ਇਸ ਅਮੈਂਡਮੈਂਟ ਨੂੰ ਪਾਸ ਕਰਾਉਣ ਦੇ ਵਿੱਚ ਲੱਗਿਆ ਹੈ, ਉੱਥੇ ਹੀ ਕਈ ਪ੍ਰਾਈਵੇਸੀ ਗਰੁੱਪਸ ਅਤੇ ਵੱਡੀਆਂ ਟੈਕ ਕੰਪਨੀਜ਼, ਜਿਨ੍ਹਾਂ ਦੇ ਵਿੱਚ ਗੂਗਲ ਅਤੇ ਮਾਈਕਰੋਸਾਫਟ ਸ਼ਾਮਿਲ ਹਨ, ਇਸ ਦਾ ਵਿਰੋਧ ਕਰ ਰਹੀਆਂ ਹਨ। ਉਹਨਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦਾ ਕਾਨੂੰਨ ਲੋਕਾਂ ਦੀ ਪ੍ਰਾਈਵੇਸੀ ਦੇ ਵਿੱਚ ਸਿੱਧਾ ਸਾਦੇ ਰੂਪ ਦੇ ਵਿੱਚ ਦਖਲ ਦੇਵੇਗਾ। ਹੁਣ ਦੇਖਣ ਵਾਲਾ ਹੁੰਦਾ ਹੈ ਕਿ ਇਹ ਅਮੈਂਡਮੈਂਟ ਦੁਬਾਰਾ ਸੈਨੇਟ ਦੇ ਵਿੱਚ ਕਦੋਂ ਪੇਸ਼ ਹੁੰਦਾ ਹੈ। ਜ਼ੀਕਾ ਵਾਇਰਸ, ਜਿਸ ਦਾ ਕਿ ਵਾਰ-ਵਾਰ ਜ਼ਿਕਰ ਹੁੰਦਾ ਹੈ ਤੇ ਜਿਸ ਨੇ ਬ੍ਰਾਜ਼ੀਲ ਅਤੇ ਕੋਲੰਬੀਆ ਦੇ ਵਿੱਚ ਕਾਫੀ ਭਾਰੀ ਮਾਤਰਾ ਦੇ ਵਿੱਚ ਨੁਕਸਾਨ ਕੀਤਾ ਹੈ। ਜ਼ੀਕਾ ਵਾਇਰਸ
ਦੇ ਕਰਕੇ ਨਵਜਨਮੇ ਬੱਚਿਆਂ ਦਾ ਦਿਮਾਗ ਵਿਕਸਿਤ ਨਹੀਂ ਹੁੰਦਾ ਅਤੇ ਉਹਨਾਂ ਦਾ ਸਿਰ ਦਾ ਸਾਈਜ਼ ਵੀ ਛੋਟਾ ਰਹਿੰਦਾ ਹੈ ਅਤੇ ਡਾਕਟਰਸ ਦੇ ਮੁਤਾਬਿਕ ਇਹ ਬਿਮਾਰੀ ਉਮਰ ਭਰ ਦੇ ਲਈ ਰਹਿੰਦੀ ਹੈ। ਅਮਰੀਕਾ ਟੈਕਸਸ ਦੀ ਡੈਲਸ ਕਾਉਂਟੀ ਦੇ ਵਿੱਚ 10 ਪ੍ਰੈਗਨੈਂਟ ਔਰਤਾਂ ਨੂੰ ਜ਼ੀਕਾ ਵਾਇਰਸ ਦੇ ਨਾਲ ਪੋਜ਼ਿਟਿਵ ਪਾਇਆ ਗਿਆ। ਦੱਸਿਆ ਜਾ ਰਿਹਾ ਹੈ ਕਿ ਇਹ ਔਰਤਾਂ ਵਿਦੇਸ਼ ਯਾਤਰਾ ਕਰਕੇ ਆਈਆਂ ਸਨ ਅਤੇ ਉੱਥੇ ਮੱਛਰ ਕੱਟਣ ਦੇ ਰਾਹੀਂ ਇਹਨਾਂ ਨੂੰ ਇਹ ਵਾਇਰਸ ਫੈਲਿਆ ਹੈ। ਹਜੇ ਤੱਕ US ਦੇ ਵਿੱਚ ਇਸ ਦੇ ਫੈਲਣ ਦੀ ਖਬਰ ਨਹੀਂ ਆਈ ਹੈ, ਪਰ ਡਾਕਟਰਸ ਨੂੰ ਡਰ ਹੈ ਕਿ ਜੇਕਰ ਕੋਈ ਬਾਹਰੋਂ ਇਸ ਦਾ ਮਰੀਜ਼ ਆਉਂਦਾ ਹੈ ਤੇ ਉਸ ਤੋਂ ਬਾਅਦ ਇਹ ਮੱਛਰ ਕੱਟ ਕੇ ਅਮਰੀਕਾ ਦੇ ਵਿੱਚ ਇਹ ਬਿਮਾਰੀ ਫੈਲਾ ਸਕਦਾ ਹੈ। US ਹੈਲਥ ਡਿਪਾਰਟਮੈਂਟ ਨੇ ਦੱਸਿਆ ਹੈ ਕਿ ਪੂਰੇ ਅਮਰੀਕਾ ਭਰ ਦੇ ਵਿੱਚ 234 ਪ੍ਰੈਗਨੈਂਟ ਵੂਮਨ ਨੂੰ ਜ਼ੀਕਾ ਵਾਇਰਸ ਦੇ ਲਈ ਪੋਜ਼ਿਟਿਵ ਪਾਇਆ ਗਿਆ ਹੈ। ਹਾਲਾਂਕਿ ਉਹਨਾਂ ਨੂੰ ਪ੍ਰੋਪਰ ਕੇਅਰ ਦੇ ਵਿੱਚ ਰੱਖਿਆ ਜਾ ਰਿਹਾ ਹੈ ਤਾਂ ਕਿ ਇਹ ਬਿਮਾਰੀ ਬਾਹਰ ਨਾ ਫੈਲ ਸਕੇ, ਪਰ ਜਿਸ ਤਰ੍ਹਾਂ ਕੇਸ ਵੱਧਦੇ ਜਾ ਰਹੇ ਹਨ ਉਸ ਦੇ ਹਿਸਾਬ ਦੇ ਨਾਲ ਇਹ ਬਿਮਾਰੀ ਫੈਲਣ ਦਾ ਬਹੁਤ ਜ਼ਿਆਦਾ ਖਤਰਾ ਵੱਧ ਰਿਹਾ ਹੈ। ਸ਼ਿਕਾਗੋ ਅਤੇ ਮਿਡਵੈਸਟ ਏਰੀਆ ਦੇ ਵਿੱਚ ਮੌਸਮ ਖਰਾਬ ਹੋਣ ਕਰਕੇ ਟੋਰਨੇਡੋ ਆਉਣ ਦੇ ਖਤਰੇ ਦੱਸੇ ਜਾ ਰਹੇ ਹਨ। ਸ਼ਿਕਾਗੋ ਦੇ ਦੱਖਣ ਪੱਛਮ ਇਲਾਕਿਆਂ ਦੇ ਵਿੱਚ ਇੱਕ ਟੋਰਨੇਡੋ ਦੇਖਿਆ ਗਿਆ ਅਤੇ ਅੱਜ ਸਵੇਰੇ ਖਰਾਬ ਮੌਸਮ ਕਾਰਨ ਸ਼ਿਕਾਗੋ ਦੇ ਮੇਨ ਏਅਰਪੋਰਟ ਤੋਂ 100 ਫਲਾਈਟ ਨੂੰ ਰੱਦ ਕੀਤਾ ਗਿਆ ਸੀ। ਨੈਸ਼ਨਲ ਵੈਦਰ ਸਰਵਿਸ ਨੇ ਦੱਸਿਆ ਹੈ ਕਿ ਖਰਾਬ ਮੌਸਮ ਹੋਣ ਕਾਰਨ ਤੂਫਾਨ ਦੇ ਨਾਲ ਟੋਰਨੇਡੋ ਆਉਣ ਦਾ ਅੰਦੇਸ਼ਾ ਲਾਇਆ ਜਾ ਰਿਹਾ ਹੈ। ਟੋਰਨੇਡੋ ਅਲਰਟ ਆਇਓਵਾ, ਇਲੀਨੋਏ ਅਤੇ ਇੰਡੀਆਨਾ ਸਟੇਟ ਦੇ ਵਿੱਚ ਜਾਰੀ ਕੀਤਾ ਗਿਆ। ਰਿਪੋਰਟ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਇਸ ਖਰਾਬ ਮੌਸਮ ਦੇ ਕਰਕੇ ਲਗਭਗ 50 ਮਿਲੀਅਨ ਲੋਕ ਪ੍ਰਭਾਵਿਤ ਹੋ ਰਹੇ ਹਨ। 18 ਸਾਲ ਦੀ ਇੱਕ ਕੁੜੀ ਨੂੰ ਕਤਲ ਦੇ ਜੁਰਮ ਦੇ ਵਿੱਚ 40 ਸਾਲਾਂ ਦੀ ਸਜ਼ਾ ਸੁਣਾਈ ਗਈ ਹੈ। 2014 ਦੇ ਵਿੱਚ ਡੈਨੀਅਲ ਜ਼ਿਟਜ਼ ਨਾਮ ਦੇ ਇੱਕ ਮੁੰਡੇ ਨੇ ਪਲੇਸਟੇਸ਼ਨ 4 ਕ੍ਰੇਗਲਿਸਟ ਦੇ ਉੱਤੇ ਵੇਚਣ ਦੇ ਲਈ ਪਾਇਆ ਸੀ। ਉਸਨੇ 3 ਪੋਟੈਂਸ਼ੀਅਲ ਬਾਇਰ ਦੇ ਵਿੱਚੋਂ ਇੱਕ ਨੂੰ ਚੂਜ਼ ਕੀਤਾ। ਜਦੋਂ ਉਹ ਬਾਇਰ ਪਲੇਸਟੇਸ਼ਨ 4 ਲੈਣ ਦੇ ਲਈ ਇਸ ਦੀ ਬਿਲਡਿੰਗ ਦੇ ਵਿੱਚ ਆਇਆ ਤਾਂ ਉਸਦੇ ਨਾਲ ਉਸਦੀ ਇੱਕ ਗਰਲਫ੍ਰੈਂਡ ਵੀ ਸੀ। ਜਦੋਂ ਡੈਨੀਅਲ ਉਹਨਾਂ ਦੀ ਕਾਰ ਦੇ ਕੋਲ ਪਹੁੰਚਿਆ ਤਾਂ ਉਹ ਕੁੜੀ ਨੇ ਪਲੇਸਟੇਸ਼ਨ ਖੋ ਕੇ ਭੱਜਣ ਦੀ ਕੋਸ਼ਿਸ਼ ਕੀਤੀ। ਜਦੋਂ ਡੈਨੀਅਲ ਨੇ ਇਸ ਦਾ ਵਿਰੋਧ ਕੀਤਾ ਤਾਂ ਉਸ ਕੁੜੀ ਨੇ ਉਸ ਨੂੰ ਗੋਲੀ ਮਾਰ ਦਿੱਤੀ, ਜਿਸ ਦੇ ਨਾਲ ਡੈਨੀਅਲ ਦੀ ਮੌਤ ਹੋ ਗਈ ਸੀ। ਇਸ ਦੇ ਲਈ ਕਾਇਲਾ ਡਿਕਸਨ, ਜਿਸ ਦੀ ਕਿ ਉਮਰ 18 ਸਾਲ ਹੈ, ਉਸ ਨੂੰ 40 ਸਾਲਾਂ ਦੀ ਸਜ਼ਾ ਸੁਣਾਈ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਜਿਸ ਦਿਨ ਕਾਇਲਾ ਡਿਕਸਨ ਨੇ ਡੈਨੀਅਲ ਨੂੰ ਮਾਰਿਆ ਸੀ ਉਸ ਤੋਂ ਬਾਅਦ ਉਹ ਫੌਰਨ ਹਸਪੀਟਲ ਦੇ ਵਿੱਚ ਗਏ ਸਨ ਅਤੇ ਉਹਨਾਂ ਨੇ ਆਪਣੇ ਉੱਪਰ ਹਮਲਾ ਹੋਣ ਦੀ ਰਿਪੋਰਟ ਦਰਜ ਕਰਵਾਈ ਸੀ, ਪਰ ਬਾਅਦ ਦੇ ਵਿੱਚ ਇਹ ਪਤਾ ਚੱਲਿਆ ਕਿ ਕਾਇਲਾ ਡਿਕਸਨ ਖੁਦ ਡੈਨੀਅਲ ਨੂੰ ਮਾਰ ਕੇ ਭੱਜੀ ਹੈ। ਇਹ ਸਨ ਅੱਜ ਦੀਆਂ ਕੁਝ ਖਾਸ ਖਬਰਾਂ। ਹੁਣ ਵੱਧਦੇ ਹਾਂ ਜੀ ਮੌਸਮ ਦੀ ਜਾਣਕਾਰੀ ਦੇ ਵੱਲ। ਵੀਰਵਾਰ ਨੂੰ ਸੈਨ ਹੋਜ਼ੇ ਦੇ ਵਿੱਚ ਹਾਈ ਟੈਂਪਰੇਚਰ ਰਹੇਗਾ 82 ਡਿਗਰੀ ਅਤੇ ਲੋ ਟੈਂਪਰੇਚਰ 56 ਡਿਗਰੀ। ਸੈਨ ਫਰਾਂਸਿਸਕੋ ਦੇ ਵਿੱਚ 68 ਡਿਗਰੀ ਹਾਈ ਅਤੇ ਰਾਤ ਨੂੰ 55 ਡਿਗਰੀ ਲੋ। ਸੈਕਰਾਮੈਂਟੋ ਦੇ ਵਿੱਚ 93 ਡਿਗਰੀ ਹਾਈ ਅਤੇ ਰਾਤ ਨੂੰ 58 ਡਿਗਰੀ ਲੋ। ਯੂਬਾ ਸਿਟੀ ਦੇ ਵਿੱਚ 96 ਡਿਗਰੀ ਹਾਈ ਅਤੇ ਰਾਤ ਨੂੰ 59 ਡਿਗਰੀ ਲੋ। ਸਟਾਕਟਨ ਦੇ ਵਿੱਚ 92 ਡਿਗਰੀ ਹਾਈ ਅਤੇ ਰਾਤ ਨੂੰ 57 ਡਿਗਰੀ ਲੋ। ਟ੍ਰੇਸੀ ਦੇ ਵਿੱਚ 90 ਡਿਗਰੀ ਹਾਈ ਅਤੇ ਰਾਤ ਨੂੰ 60 ਡਿਗਰੀ ਲੋ। ਮੋਡੈਸਟੋ ਦੇ ਵਿੱਚ 95 ਡਿਗਰੀ ਹਾਈ ਅਤੇ ਰਾਤ ਨੂੰ 60 ਡਿਗਰੀ ਲੋ। ਫਰੈਜ਼ਨੋ ਦੇ ਵਿੱਚ 100 ਡਿਗਰੀ ਹਾਈ ਅਤੇ ਰਾਤ ਨੂੰ 62 ਡਿਗਰੀ ਲੋ। ਬੇਕਰਫੀਲਡ ਦੇ ਵਿੱਚ 100 ਡਿਗਰੀ ਹਾਈ ਅਤੇ ਰਾਤ ਨੂੰ 68 ਡਿਗਰੀ ਲੋ। ਲਾਸ ਐਂਜਲਸ ਦੇ ਵਿੱਚ 82 ਡਿਗਰੀ ਹਾਈ ਅਤੇ ਰਾਤ ਨੂੰ 63 ਡਿਗਰੀ ਲੋ। ਟਰਕੀ ਦੇ ਵਿੱਚ 79 ਡਿਗਰੀ ਹਾਈ ਅਤੇ ਰਾਤ ਨੂੰ 44 ਡਿਗਰੀ ਲੋ। ਸਾਊਥ ਲੇਕ ਟਾਹੋ ਦੇ ਵਿੱਚ 78 ਡਿਗਰੀ ਹਾਈ ਅਤੇ ਰਾਤ ਨੂੰ 43 ਡਿਗਰੀ ਲੋ। ਪੋਰਟਲੈਂਡ ਓਰੇਗਨ ਦੇ ਵਿੱਚ 61 ਡਿਗਰੀ ਹਾਈ ਅਤੇ ਰਾਤ ਨੂੰ 51 ਡਿਗਰੀ ਲੋ। ਇੱਥੇ ਮੀਂਹ ਪਵੇਗਾ। ਸਿਐਟਲ ਦੇ ਵਿੱਚ 65 ਡਿਗਰੀ ਹਾਈ ਅਤੇ ਰਾਤ ਨੂੰ 51 ਡਿਗਰੀ ਲੋ। ਫਲੈਗਸਟੈਫ ਐਰੀਜ਼ੋਨਾ ਦੇ ਵਿੱਚ 87 ਡਿਗਰੀ ਹਾਈ ਅਤੇ ਰਾਤ ਨੂੰ 54 ਡਿਗਰੀ ਲੋ। ਸਾਲਟ ਲੇਕ ਸਿਟੀ ਯੂਟਾ ਦੇ ਵਿੱਚ 97 ਡਿਗਰੀ ਹਾਈ ਅਤੇ ਰਾਤ ਨੂੰ 66 ਡਿਗਰੀ ਲੋ। ਸ਼ਿਕਾਗੋ ਦੇ ਵਿੱਚ 73 ਡਿਗਰੀ ਹਾਈ ਅਤੇ ਰਾਤ ਨੂੰ 63 ਡਿਗਰੀ ਲੋ। ਨਿਊਯਾਰਕ ਦੇ ਵਿੱਚ 76 ਡਿਗਰੀ ਹਾਈ ਅਤੇ ਰਾਤ ਨੂੰ 66 ਡਿਗਰੀ ਲੋ। ਕੈਨੇਡਾ ਟੋਰਾਂਟੋ ਦੇ ਵਿੱਚ 27 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 15 ਡਿਗਰੀ ਸੈਲਸੀਅਸ ਲੋ। ਵਿਨੀਪੈਗ ਦੇ ਵਿੱਚ 27 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 15 ਡਿਗਰੀ ਸੈਲਸੀਅਸ ਲੋ। ਕੈਲਗਰੀ ਦੇ ਵਿੱਚ 23 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 12 ਡਿਗਰੀ ਸੈਲਸੀਅਸ ਲੋ। ਵੈਨਕੂਵਰ ਦੇ ਵਿੱਚ 16 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 13 ਡਿਗਰੀ ਸੈਲਸੀਅਸ ਲੋ। ਪੰਜਾਬ ਅੰਮ੍ਰਿਤਸਰ ਦੇ ਵਿੱਚ 39 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 26 ਡਿਗਰੀ ਸੈਲਸੀਅਸ ਲੋ। ਮੈਲਬਰਨ ਆਸਟ੍ਰੇਲੀਆ ਦੇ ਵਿੱਚ 14 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 6 ਡਿਗਰੀ ਸੈਲਸੀਅਸ ਲੋ। ਲੰਡਨ ਦੇ ਵਿੱਚ 22 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 14 ਡਿਗਰੀ ਸੈਲਸੀਅਸ ਲੋ। ਬਰਲਿਨ ਦੇ ਵਿੱਚ 31 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 19 ਡਿਗਰੀ ਸੈਲਸੀਅਸ ਲੋ। ਅਤੇ ਫਰਾਂਸ ਪੈਰਿਸ ਦੇ ਵਿੱਚ 30 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 18 ਡਿਗਰੀ ਸੈਲਸੀਅਸ ਲੋ ਰਹੇਗਾ ਜੀ। ਇਸੀ ਜੀ ਮੌਸਮ ਦੀ ਜਾਣਕਾਰੀ। ਹੁਣ ਵੱਧਦੇ ਹਾਂ ਜੀ ਸਟਾਕ ਮਾਰਕੀਟ ਦੀ ਇਨਫੋਰਮੇਸ਼ਨ ਵੱਲ। ਬੁੱਧਵਾਰ ਨੂੰ ਕਲੋਜ਼ਿੰਗ ਦੇ ਸਮੇਂ ਡਾਓ ਜੋਨਸ 48 ਅੰਕਾਂ ਦੀ ਗਿਰਾਵਟ ਦੇ ਨਾਲ 17,780.83 ਤੇ ਬੰਦ ਹੋਇਆ। ਨੈਸਡੈਕ 10 ਅੰਕ ਦੀ ਗਿਰਾਵਟ ਦੇ ਨਾਲ 4,833.32 ਤੇ ਬੰਦ ਹੋਇਆ। S&P 3 ਅੰਕ ਦੀ ਗਿਰਾਵਟ ਦੇ ਨਾਲ 2,085.45 ਤੇ ਬੰਦ ਹੋਇਆ ਅਤੇ ਵਿਲਸ਼ਾਇਰ 5000 41 ਅੰਕਾਂ ਦੀ ਗਿਰਾਵਟ ਦੇ ਨਾਲ 21,574.95 ਤੇ ਬੰਦ ਹੋਇਆ ਜੀ। ਕਰੰਸੀ ਐਕਸਚੇਂਜ ਰੇਟ ਦੇ ਵਿੱਚ ਇੱਕ US ਡਾਲਰ
ਡਾਲਰ ਦੀ ਕੀਮਤ ਰਹੀ 67 ਰੁਪਏ 44 ਪੈਸੇ। ਇੱਕ ਕੈਨੇਡੀਅਨ ਡਾਲਰ ਦੀ ਕੀਮਤ ਰਹੀ 52 ਰੁਪਏ 69 ਪੈਸੇ। ਇੱਕ ਬ੍ਰਿਟਿਸ਼ ਪਾਉਂਡ ਦੀ ਕੀਮਤ ਰਹੀ 99 ਰੁਪਏ 99 ਪੈਸੇ। ਇੱਕ ਯੂਰੋ ਦੀ ਕੀਮਤ ਰਹੀ 76 ਰੁਪਏ 45 ਪੈਸੇ। ਇੱਕ ਆਸਟ੍ਰੇਲੀਅਨ ਡਾਲਰ ਦੀ ਕੀਮਤ ਰਹੀ 50 ਰੁਪਏ 74 ਪੈਸੇ। ਇੱਕ ਨਿਊਜ਼ੀਲੈਂਡ ਡਾਲਰ ਦੀ ਕੀਮਤ ਰਹੀ 48 ਰੁਪਏ 41 ਪੈਸੇ। ਇੱਕ ਸਿੰਗਾਪੁਰ ਡਾਲਰ ਦੀ ਕੀਮਤ ਰਹੀ 50 ਰੁਪਏ 44 ਪੈਸੇ। ਇੱਕ ਬਹਿਰੀਨੀ ਦਿਨਾਰ ਦੀ ਕੀਮਤ ਰਹੀ 178 ਰੁਪਏ 87 ਪੈਸੇ ਅਤੇ ਇੱਕ ਕੁਵੈਤੀ ਦਿਨਾਰ ਦੀ ਕੀਮਤ ਰਹੀ 224 ਰੁਪਏ 5 ਪੈਸੇ। ਸੋਨੇ ਦਾ ਰੇਟ $1265 6 ਸੈਂਟ ਪਰ ਆਉਂਸ ਰਿਹਾ ਅਤੇ ਚਾਂਦੀ $17 27 ਸੈਂਟ ਪਰ ਆਉਂਸ ਰਹੀ। ਇਸੇ ਦੇ ਨਾਲ ਅੱਜ ਦਾ ਇਹ ਖਬਰਾਂ ਦਾ ਬੁਲੇਟਿਨ ਇੱਥੇ ਹੀ ਸਮਾਪਤ ਕਰਦੇ ਹਾਂ ਜੀ। ਇਜਾਜ਼ਤ ਦਿਓ। ਉਮੀਦ ਹੈ ਕਿ ਤੁਹਾਨੂੰ ਅੱਜ ਦਾ ਇਹ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਕਿਸੇ ਵੀ ਤਰ੍ਹਾਂ ਦੇ ਫੀਡਬੈਕ ਦੇ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 408 272 5200 ਤੇ ਜਾਂ ਫਿਰ ਸਾਡੇ ਈਮੇਲ ਐਡਰੈਸ info@punjabiradiousa.com ਤੇ ਈਮੇਲ ਵੀ ਕਰ ਸਕਦੇ ਹੋ। ਇੱਕ ਵਾਰੀ ਫਿਰ ਸਾਰੇ ਸਪਾਂਸਰ ਦਾ ਬਹੁਤ ਬਹੁਤ ਧੰਨਵਾਦ। ਮਿਲਦੇ ਹਾਂ ਜੀ ਅਪਡੇਟ ਅਮਰੀਕਾ ਦੇ ਅਗਲੇ ਅੰਕ ਵਿੱਚ। ਤਦ ਤੱਕ ਲਈ ਸਾਰਿਆਂ ਨੂੰ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।